अस्सलाम वालेकुम जी तुसीं देख पंजाबी चैनल तुहाडा सारे दा लाइक कमेंट चैनल ਨੂੰ सब्सक्राइब ਕਰਨ ਦਾ ਬਹੁਤ ਸ਼ੁਕਰੀਆ ਅਗਰ ਅਜੇ ਤੱਕ ਤੁਸੀਂ ਸਬਸਕ੍ਰਾइब नहीं ਕੀਤਾ ਤਾਂ ਲਾइक कमेंट शेयर सब्सक्राइब जरूर करो। लो जी खबर आ गई है कि चाबी वाला खिडौना दिहाड़ी ला के निकल गया। चाबी वाला खिडौना तुहानूं पता है कि ਜਦੋਂ ਜਦੋਂ ਚਾਬੀ ਦਿੱਤੀ ਜਾਂਦੀ ਹੈ और टिक 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 करदा सीधा इस्लामाबाद पहुंचदा ਉੱਥੇ 4 दिन बंदा गुजारदा कोई अजीबो गरीब किस्म ਦੀਆਂ ਤਕਰੀਰਾਂ ਕਰਦਾ। हाँ जी कोई पुट्ठे सिद्धे इल्जामात लांदा शरीफ लोगों ते ਉਹਦੇ ਪੈਰੋਕਾਰ ਜਿਹੜੇ ਨੇ ਉਹ ਵੀ ਬਗੈਰਤੀ ਮਾਰਦੇ ਨੇ ਕਿਉਂਕਿ ਜਿਹੋ ਜਿਹਾ ਚਾਬੀ ਵਾਲਾ ਖਿਡੌਣਾ ਆਪ ਹੈ ਉਹ ਜਿਹੇ ਉਹਦੇ ਚਾਬੀ ਵਾਲੇ ਪੈਰੋਕਾਰ ਨੇ ਕਿ ਜੋ ਚਾਬੀਆਂ ਇਹਨਾਂ ਨੂੰ ਭਰੀਆਂ ਜਾਂਦੀਆਂ ਨੇ ਉਹ ਝੂਠ ਮੁਗਲਜ਼ਾਤ ਔਰ ਬਕਵਾਸ ਔਰ ਵਾਹੀਆਤ ਕਿਸਮ ਦੀਆਂ ਗੱਲਾਂ ਕਰਦੇ ਨੇ। ਉਹ ਮੈਂ ਤੁਹਾਨੂੰ ਸੁਣਾ ਦਿੰਦਾ ਵਾਂ ਕਿ ਕੀ ਉਹਨੇ ਬਕਵਾਸ ਮਾਰੀ ਇਹਨਾਂ ਨੇ। लेकिन खैर जी तुसीं सोचदे होगे कि यार की दिहाड़ी ला के गया। हाँ दिहाड़ी लांदा है उवें तुसीं कह लो कि जदों इहदे कोल पैसे पूसे मुक्कण वाले हुंदे ने साल 'च एक वारी तुहानूं पता कि साल 'च दिहाड़ी लगदी है ते इहदी दिहाड़ी लवांदी है कंपनी। क्योंकि कंपनी दा खास आदमी है कंपनी चाबी दिंदी है। हाँ हालांकि लोकी कई लभदे रहे ने कि यार ये चाबी इहदी लगी कित्थे ने और नज़र कोई नहीं आई कहंदे यार नज़र ते आंदी नहीं। हाँ नज़र कित्थों आनी है ਇਹ ਚਾਬੀ ਇਹਦੀ ਢੂਈ 'ਚ ਲੱਗੀ ਹੈ। ਹਾਂ ਜਿੱਥੋਂ ਭਰਦੇ ਨੇ ਦਨ 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 ਕਰਕੇ। ਹਾਂ ਦੇਖਦੇ ਨਹੀਂ ਉਹ ਜਿਹੜੇ ਖਿਡੌਣੇ ਹੁੰਦੇ ਨੇ ਔਰ ਉਹਦੀ ਢੂਈ 'ਚ ਲੱਗੀ ਹੁੰਦੀ ਹੈ ਚਾਬੀ। ਇਹਦੀ ਵੀ ਢੂਈ 'ਚ ਲੱਗੀ ਹੈ ਚਾਬੀ। ਚਾਬੀ ਇਹਦੇ ਕੋਲ ਨਹੀਂ ਹੁੰਦੀ ਕਿ ਕਿਤੇ ਆਪ ਹੀ ਨਾ ਭਰ ਲਵੇ। ਇਹ ਵੀ ਖਤਰਾ ਹੁੰਦਾ ਹੈ ਇਹੋ ਜਿਹੇ ਬੰਦਿਆਂ ਕੋਲੋਂ ਕਿ ਆਪ ਹੀ ਚਾਬੀ ਭਰ ਕੇ ਕਿੱਧਰ ਨੂੰ ਟੁਰ ਪਵੇ। ਹਾਂ ਤੇ ਮੁੜ ਕੇ ਹੈਂਡਲ ਲੱਭਦੇ ਰਹਿਣ ਕਿ ਸਾਡਾ ਖਿਡੌਣਾ ਕਿੱਥੇ ਗਿਆ। हाँ तो खिडौने की चाबी भर के चाबी कढ़ के लै जाते नाल। हाँ वो उन्नी की चाबी होंगी है फिर वो उन्ना की चलता उससे ज़्यादा नहीं चल सकता। तो चाबी यदि मुक गई उत्थे हुण तो हैंडल थोड़ी दिहाड़ी लवा देंगे उन्होंने चाबी देंगे इन्होंने पहुँचा देंगे ने जनाब इस्लामाबाद। उत्थे जाके जो भी हुकूमत वक्त होवे जो भी वो को चीज़ां काम कुम करवाने होण हैंडलां ने तो वो करवाने तो बाद ਇਹਨੂੰ ਹਲਕੀ ਜਿਹੀ ਚਾਬੀ ਫੇਰ ਦਿੰਦੇ ਨੇ ਵਾਪਸੀ ਦੀ। ਹਾਂ ਇਹ ਟੁਕ 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 ਕਰਦਾ ਵਾਪਸ ਚਲਾ ਜਾਂਦਾ ਤੇ ਇਹਦੀ ਵੀ ਬਣ ਜਾਂਦੀ ਹੈ ਦਿਹਾੜੀ ਕਿਉਂਕਿ ਐਵੇਂ ਤੱਕ ਨਹੀਂ ਨਾ ਜਿਹੜੇ ਹਕੂਮਤ ਨੇ ਜਿਹੜੀਆਂ ਗੱਲਾਂ ਹੈਂਡਲਰ ਦੀਆਂ ਮੰਨੀਆਂ ਨੇ ਹਾਂ ਇਹਨਾਂ ਦੇ ਚੱਕਰ 'ਚ ਆ ਕੇ ਤੇ ਉਹ ਲਾਜ਼ਮੀ ਗੱਲ ਹੈ ਕਿ ਇਹਨਾਂ ਨੂੰ ਵੀ ਕੁਝ ਦਵਾਉਣਗੇ। ਉਹ ਫਿਰ ਕੋਈ ਡਾਲਰ ਡੋਲਰ ਇਹਨਾਂ ਨੇ ਵੀ ਦੇ ਦਿੰਦੇ ਨੇ ਚਾਬੀ ਵਾਲੇ ਬਾਂਦਰਾਂ ਨੂੰ। ਹਾਂ ਚਾਬੀ ਵਾਲੇ ਖਿਡੌਣਿਆਂ ਨੂੰ ਇਹ ਜਾ ਕੇ ਜਨਾਬ ਸਕੂਨ ਨਾਲ ਫਿਰ ਲੰਮ ਲੇਟ ਹੋ ਜਾਂਦੇ ਨੇ। ਫਿਰ ਉਹਨਾਂ ਦੀ ਪੂਰਾ ਸਾਲ ਆਵਾਜ਼ ਨਹੀਂ ਆਉਂਦੀ। ਹਾਂ ਇੱਕ ਵਾਰੀ ਆਵਾਜ਼ ਆਉਂਦੀ ਹੈ ਚਾਬੀ ਭਰਨ ਤੋਂ ਪਹਿਲੇ ਕੀ ਕਹਿੰਦੇ ਨੇ ਉਦੋਂ ਇਹ ਕਹਿੰਦੇ ਨੇ ਤੁਸੀਂ ਕਰੋ ਜਾਂ ਨਾ ਕਰੋ ਪੈਟਰੋਲ ਤੁਹਾਡੇ ਪਿਓ ਨੂੰ ਵੀ ਸਸਤਾ ਕਰਨਾ ਪੈਣਾ ਰਮਜ਼ਾਨ ਤੋਂ ਬਾਅਦ। ਅਸੀਂ ਰੋਜ਼ੇ ਰੱਖ ਲਈਏ ਤਰਾਵੀਆਂ ਪੜ ਲਈਏ ਤੇ ਤੁਸੀਂ ਵੀ ਤਿਆਰੀ ਬਣ ਕੇ ਰੱਖਣਾ ਬਿਲਕੁਲ ਤਿਆਰੀ ਬਣ ਕੇ ਰੱਖਣਾ ਜੇ ਤੁਸੀਂ ਨਹੀਂ ਅਸੀਂ ਕਰਾਵਾਂਗੇ। ਪੈਟਰੋਲ ਜਿਹੜਾ ਨਾ ਹਾਂ ਉਹ 10 ਰੁਪਏ ਤੁਸੀਂ ਆਵਾਜ਼ ਆਈ ਜਦੋਂ ਹੀ ਤੇ ਤੁਹਾਡੀ ਭੈਣ ਦੀ ਸਹੀ ਕਰਕੇ ਰੱਖ ਦਿਆਂਗੇ। ਹਾਂ ਅਸੀਂ ਐਸੀ ਤੈਸੀ ਫਿਰ ਕਰਾ ਦਿਆਂਗੇ ਗੁੰਡੇ ਬਦਮਾਸ਼ਾਂ ਦੀ ਜੀ ਵੀ ਪਾਰਟੀ ਇਹਨਾਂ ਨੇ ਪਾਈ ਹੈ ਤੇ ਉਹ ਜਨਾਬ ਨਾਰੇ ਨੂੰ ਲਾ ਦਿੰਦੇ ਨੇ ਤੇ ਲਾ ਕੇ ਸੌਂ ਜਾਂਦੇ ਨੇ। ਫਿਰ ਉਹ ਪੈਟਰੋਲ 10 ਰੁਪਏ ਕੀ ਉਹ 100-150 ਰੁਪਏ ਪੈਟਰੋਲ ਵੱਧ ਜਾਂਦਾ। ਹਾਂ ਇਹਨਾਂ ਨੂੰ ਲੋਕੀ ਆਵਾਜ਼ਾਂ ਮਾਰਦੇ ਰਹਿੰਦੇ ਉਹ ਕਿੱਥੇ ਗਿਆ ਚਾਬੀ ਵਾਲਾ ਉਹ ਚਾਬੀ ਵਾਲਾ ਨਿਕਲ ਬਾਹਰ ਉਹ ਪੈਟਰੋਲ ਮਹਿੰਗਾ ਹੋ ਗਿਆ ਮਹਿੰਗਾਈ ਹੋ ਗਈ ਬੇੜੇ ਗਰਕ ਹੋ ਗਏ। ਚਾਬੀ ਵਾਲਾ ਕਹਿੰਦਾ ਕਿ ਮੈਂ ਮਜਬੂਰ ਹਾਂ। ਹਾਂ ਮੇਰੀ ਚਾਬੀ ਮੇਰੇ ਕੋਲ ਨਹੀਂ ਹੈਗੀ। ਚਾਬੀ ਮੇਰੇ को होवे तो मैं आप ही भर के तुर पवा इस्लामाबाद वाल वो हैंडल को जो भरन चाबी। हाँ तो फिर निकलांगा मैं अदरवाइज नहीं। हाँ जी तो उत्थे जेह्ड़े हुण चाबी इहदी मुक्की ने वापस भेजिया तो उत्थे जेह्ड़े गमाशते ने दगड़ दल्ले। हाँ बगैरत हराम दे 2 नंबर। हाँ मेरे गुस्सा तो मैंने बड़ा धन भी चढ़ेगा जो तुसीं सुनोगे। सुनो जरा की बकवास कर रहा है कि उनके जो ਅਸੀਂ ਪੁੱਛਿਆ ਉਹਨਾਂ ਕੋਲ ਤੁਸੀਂ ਬਾਜੀਆਂ ਕਿੱਥੇ ਲੈ ਕੇ ਜਾਂਦੇ ਅਸੀਂ ਕਦੀ ਪੁੱਛਿਆ ਇਮਰਾਨ ਖਾਨ ਨੂੰ ਪੇਸ਼ ਕਰਦੇ ਉਹ ਆਦੇ ਨੇ ਕੋਈ ਆਦਾ ਮੇਰਾ ਅੱਬੂ ਹੋਵੇ ਇਮਰਾਨ ਖਾਨ ਕੋਈ ਕੁੜੀ ਆਦੀ ਹੋਵੇ ਮੈਂ ਇਹਦੇ ਨਾਲ ਸ਼ਾਦੀ ਕਰਨੀ ਅਸੀਂ ਕਦੀ ਇਤਰਾਜ਼ ਕੀਤਾ ਅਸੀਂ ਕਦੀ ਪੁੱਛਿਆ ਜਿਹਨੂੰ ਮਰਜ਼ੀ ਭੈਣ ਦਿਓ ਆਪਣੀ ਬੀਬੀ ਦਿਓ ਅਸੀਂ ਇਤਰਾਜ਼ ਨਹੀਂ ਕੀਤਾ। ਇਹਨਾਂ ਗੱਡੀਆਂ ਦੀ ਕਿਹੜੀ ਤਕਲੀਫ ਹੈ ਜਦੋਂ ਤੁਸੀਂ ਆਪਣੀਆਂ ਭੈਣਾਂ ਪੇਸ਼ ਕਰ ਦਿੰਦੇ ਹੋ ਅਸੀਂ ਆਪਣੇ ਲੀਡਰ ਨੂੰ ਗੱਡੀ ਨਹੀਂ ਦੇ ਸੁਣੀ ਜੇ ਗੱਲ ਇਹਦੀ ਕਿੱਡਾ ਵੱਡੇ ਬਗੈਰਤ ਨਹੀਂ ਆ ਰਹੇ ਕਿੱਡੇ ਵੱਡੇ ਹਰਾਮਜ਼ਾਦੇ ਨੇ ਇਹਨਾਂ ਦੇ ਹੁਲੀਏ ਦੇਖੋ। ਹਾਂ ਤੇ ਇਹਨਾਂ ਦੇ ਮੂੰਹ ਚੋਂ ਨਿਕਲਦੇ ਹੋਏ ਗੰਦੇ ਅਲਫਾਜ਼ ਦੇਖੋ ਜ਼ਰਾ। ਹਾਂ ਤੁਹਾਨੂੰ ਉਦੋਂ ਹੀ ਸਮਝ ਆਏਗੀ ਕਿ ਕਿੱਡੇ ਵੱਡੇ ਬਗੈਰਤ ਨੇ ਹਰਾਮਜ਼ਾਦੇ ਕਿ ਜ਼ਰਾ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਕਿ ਤੁਸੀਂ ਇੱਥੇ ਕਿਹਦੇ ਖਿਲਾਫ ਇhtਜਾਜ ਕਰਨ ਆਏ ਹੋ।
ਹਾਂ ਆਏ ਨੇ ਜੀ ਅਸੀਂ ਇਸਰਾਈਲ ਦੇ ਖਿਲਾਫ ਫਲਸਤੀਨ ਦੇ ਹੱਕ ਦੇ ਵਿੱਚ ਜਿਹੜਾ ਨਾ ਉਹ ਅਸੀਂ ਇhtਜਾਜ ਕਰਨ ਆਇਆ ਹਾਂ ਤੇ ਉੱਥੇ ਆ ਕੇ A to Z ਤੁਸੀਂ ਕਹਿ ਲਓ ਸਾਰੀਆਂ ਗੱਲਾਂ ਇਮਰਾਨ ਖਾਨ ਦੇ ਖਿਲਾਫ ਹਾਂ ਹਕੂਮਤ ਦੇ ਖਿਲਾਫ ਵੀ ਨਹੀਂ ਹਾਂ ਕਿ ਬਈ ਹਕੂਮਤ ਦੇ ਵਕਤ ਤੇ ਚੋਰਾਂ ਦੀ ਬੈਠੀ ਹੈ ਹਾਂ ਉਹਨਾਂ ਨਾਲ ਗੱਲ ਕਰੋ ਹਾਂ ਉਹਨਾਂ ਨੂੰ ਕੱਢੋ ਗਾਲਾਂ ਨਹੀਂ ਸਾਰੀ ਤਨਕੀਦ ਸਾਰਾ ਗੰਦ ਜਿਹੜਾ ਨਾ ਉਹ ਉਛਾਲਣਾ ਇਮਰਾਨ ਖਾਨ ਤੇ ਔਰ ਇਹੋ ਜਿਹੇ ਬੇਹੂਦਾ ਔਰ ਗਲੀਜ਼ ਤਰੀਨ ਅਲਫਾਜ਼ ਤੇ ਇਸ ਤੋਂ ਵੱਡਾ ਸਬੂਤ ਔਰ ਕੀ ਹੋ ਸਕਦਾ ਹੈ ਕਿ ਇਹ ਹਰਾਮਜ਼ਾਦਿਆਂ ਕੋ ਨਾ ਕੋਈ ਦੁਨੀਆ ਦਾ ਇਲਮ ਹੈ ਹਾਂ ਨਾ ਅਖਲਾਕੀਆਤ ਹੈ ਨਾ ਇਹਨਾਂ ਕੋ ਕੋਈ ਦੀਨ ਦਾ ਇਲਮ ਹੈ ਕਿਉਂਕਿ ਜਿਹਨਾਂ ਕੋ ਦੀਨ ਦਾ ਇਲਮ ਹੁੰਦਾ ਨਾ ਉਹ ਇਹੋ ਜਿਹੇ ਵਾਹਿਆਤ ਨਹੀਂ ਹੁੰਦੇ ਬਗੈਰਤ 2 ਨੰਬਰ ਔਰ ਇਹਨਾਂ ਦੀ ਕੁੱਲ ਔਕਾਤ ਕੀ ਹੈ ਇਹਨਾਂ ਦੀ ਕੁੱਲ ਔਕਾਤ ਹੈ ਜੋ ਦੋ ਹਰਾਮਜ਼ਾਦੇ ਜਿਹੜੇ ਬੈਠੇ ਨੇ ਹਰਾਮ ਦੇ ਬੜੇ ਵੱਡੇ ਬਗੈਰਤ ਕੰਜਰ ਹੈਗੇ ਨੇ ਬਗੈਰਤ ਕਿਸੇ ਕੰਜਰ ਖਾਨਦਾਨ ਤੋਂ ਇਹਨਾਂ ਦਾ ਤਾਲੁਕ ਹੈ ਔਰ ਇਹ ਬਗੈਰਤ ਮੇਰੇ ਮੂੰਹ 'ਚ ਕੁਛ ਹੋਰ ਨਿਕਲ ਜਾਏਗਾ ਮੈਂ ਬੜਾ ਜ਼ਬਤ ਕਰਕੇ ਜਿਹੜਾ ਨਾ ਉਹ ਤੁਹਾਨੂੰ ਦੱਸਣ ਲੱਗਾ ਵਾਂ ਹਾਂ ਕਿ ਇਹਨਾਂ ਦੀ ਕੁੱਲ ਔਕਾਤ ਜਿਹੜੀ ਹੁੰਦੀ ਨਾ ਹਾਂ ਉਹ ਮੌਲਵੀ ਅੱਗੇ ਪੇਸ਼ ਹੋਣਾ ਹੁੰਦੀ ਹੈ ਹਾਂ ਪੇਸ਼ੀ ਹੋ ਜਾਂਦੀ ਇਹਨਾਂ ਦੀ ਉਹ ਫਿਰ ਇਹਨਾਂ ਦੀ ਵਜਾਉਂਦਾ ਢੋਲਕੀ ਹਾਂ ਕਿਉਂਕਿ ਇਹ ਬੜੇ ਪੁਰਾਣੇ ਨੇ ਹਾਂ ਬਚਪਨ ਤੋਂ ਇਹ ਜਿਹੜਾ ਨਾ ਹਿਸਾਬ ਤਾਂ ਵੈਂ ਜੀ ਹੈ ਉਹ ਕਦੀ ਉਹ ਫਲਾਣੇ ਮੌਲਾਨਾ ਸਾਹਿਬ ਨੇ ਢੋਲਕੀ ਵਜਾਤੀ ਕਿਸੇ ਨੇ ਵਜਾਤੀ ਕਦੀ ਕਿਸੇ ਨੇ ਵਜਾਤੀ ਹਾਂ ਜਦੋਂ ਕੋਈ ਵੀ ਨਾ ਹੋਏ ਹਾਂ ਉਹ ਆਂਢ ਗੁਆਂਢ ਜਾ ਕੇ ਆਪ ਹੀ ਪੇਸ਼ ਕਰ ਦਿੰਦੇ ਨੇ ਆਪਣੀ ਢੋਲਕੀ ਕਿ ਲੋ ਜੀ ਵਜਾਓ ਸਾਨੂੰ ਤੇ ਆਦਤ ਹੈ ਵਜਵਾਉਣ ਦੀ ਹਾਂ ਔਰ ਕੋਈ ਆਇਆ ਗਿਆ ਮਹਿਮਾਨ ਆ ਜਾਵੇ ਤੇ ਇਹੋ ਜਿਹੇ ਦੋ ਅੱਗੇ ਕਰ ਦਿੰਦੇ ਨੇ ਉਹ ਇਹਨਾਂ ਦੇ ਉਸਤਾਦ ਜਿਹੜੇ ਹੁੰਦੇ ਨੇ ਕਿ ਲੋ ਜੀ ਮਹਿਮਾਨ ਆਏ ਨੇ ਤੇ ਬੜੇ ਥੱਕੇ ਨੇ ਤੇ ਤੁਸੀਂ ਜਾਓ ਆਪਣੀ ਢੋਲਕੀਆਂ ਪੇਸ਼ ਕਰੋ ਇਹਨਾਂ ਨੂੰ ਤੁਹਾਡੀ ਭੈਣ ਦੀ ਸਿਰੀ ਹਾਂ ਇਹ ਫਿਰ ਜਾਂਦੇ ਨੇ ਇਹ ਫਿਰ ਜਾ ਕੇ ਇਹਨਾਂ ਦੀ ਪਹਿਲੀ ਵੱਜੀ ਹੁੰਦੀ ਹੈ ਢੋਲਕੀ ਜਿਹੜਾ ਇਹਨਾਂ ਦਾ ਗਰਕ ਹੋਇਆ ਹੁੰਦਾ ਇਹ ਜਾ ਕੇ ਫਿਰ ਕਹਿੰਦੇ ਨੇ ਉਹਨਾਂ ਨੂੰ ਕਿ ਅੱਜ ਸਾਨੂੰ ਛੱਡ ਦਿਓ ਸਾਨੂੰ ਮਾਫ ਕਰ ਦਿਓ ਹਾਂ ਇਹ ਫਿਰ ਆਪਣੀ ਭੈਣ ਵੀ ਪੇਸ਼ ਕਰਦੇ ਨੇ ਦੱਲੇ ਹਰਾਮ ਦੇ ਕੁੱਤੇ ਦੇ ਬੱਚੇ ਖੋਤੀ ਦੇ ਬੱਚੇ ਹਾਂ ਇਹ ਜੋ ਇਹਨਾਂ ਨੇ ਗੰਦ ਮਾਰੇ ਯਕੀਨ ਕਰੋ ਇਹ ਡਿਜ਼ਰਵ ਕਰਦੇ ਨੇ ਹਾਂ ਇਹਨਾਂ ਦੀ ਇਹ ਫਿਰ ਅੱਗੇ ਪੇਸ਼ ਕਰਦੇ ਨੇ ਔਰ ਜਿਹੜੇ ਹਜ਼ਰਤ ਸਾਹਿਬ ਆਏ ਹੁੰਦੇ ਨੇ ਹਾਂ ਬੜੇ ਥੱਕੇ ਬੈਠੇ ਹੁੰਦੇ ਨੇ ਹਾਂ ਉਹਨਾਂ ਨੇ ਕਹਿੰਦੇ ਜੀ ਅੱਜ ਨਹੀਂ ਸਾਡੀ ਤੇ ਫਟੀ ਪਈ ਹੈ ਢੋਲਕੀ ਹਾਂ ਇਹ ਫਿਰ ਆਪਣੀ ਭੈਣ ਪੇਸ਼ ਕਰਦੇ ਨੇ ਉਹ ਅੱਗੇ ਇਨਕਾਰ ਕਰ ਦਿੰਦੇ ਨੇ ਉਹ ਕਹਿੰਦੇ ਨਹੀਂ ਢੋਲਕੀ ਤੇ ਧਰਤੀ ਵਜਾਣੀ ਹੈ ਦਨ ਦਨਾਦਨ ਦਨ ਦਨਾਦਨ ਦਨ ਹਾਂ ਇਹ ਇਹਨਾਂ ਦੀ ਕੁੱਲ ਔਕਾਤ ਹੈ ਬਗੈਰਤਾਂ ਦੀ ਇਹ ਹਰਾਮਜ਼ਾਦਿਆਂ ਕੁੱਤਿਆਂ ਦੀ ਔਰ ਇਹ ਬਕਵਾਸ ਦੇਖੋ ਕਿਹਦੇ ਖਿਲਾਫ ਕਰ ਰਹੇ ਨੇ ਇਮਰਾਨ ਖਾਨ ਦੇ ਖਿਲਾਫ ਔਰ PTI ਦੇ ਖਿਲਾਫ ਬੈਠੇ ਉੱਤੇ ਧਰਨਾ ਦੇ ਰਹੇ ਨੇ ਹਕੂਮਤ ਦੇ ਖਿਲਾਫ ਹਾਂ ਉਹ ਭਾਈ ਤੁਹਾਡੀ ਡਿਮਾਂਡ ਕੀ ਦੱਸੋ ਪੂਰੀਆਂ ਹੋਈਆਂ ਕਿ ਨਹੀਂ ਪੂਰੀਆਂ ਹੋਈਆਂ ਉੱਥੇ 4 ਦਿਨ ਤੁਸੀਂ ਬੈਠੇ ਡਿਮਾਂਡ ਕੀ ਸੀ ਡਿਮਾਂਡ ਇਹ ਸੀ ਜੀ ਕਿ PTI ਨੂੰ ਨਸ਼ਿਸਤਾਂ ਨਹੀਂ ਮਿਲਣੀਆਂ ਚਾਹੀਦੀਆਂ ਮਖਸੂਸ ਨਸ਼ਿਸਤਾਂ ਹਾਂ ਇਹ ਅਦਾਲਤ ਦੀ ਜਿਹੜੀ ਹੁਕਮ ਹੋਇਆ ਹਾਂਜੀ ਇਹਨੂੰ ਨਹੀਂ ਮੰਨਣਾ ਇਹਦੇ 'ਤੇ ਅਮਲ ਦਰਾਮਦ ਨਹੀਂ ਹੋਣਾ ਚਾਹੀਦਾ ਹਾਂਜੀ ਅਜੀਬੋ ਗਰੀਬ ਇਹੋ ਜਿਹੀ ਚੀਜ਼ਾਂ ਲੈ ਕੇ ਆ ਕੇ ਸਾਰਿਆਂ ਨੂੰ ਪਤਾ ਲੱਗਦਾ ਕਿਸੇ ਅੰਨੇ ਨੂੰ ਵੀ ਪਤਾ ਲੱਗ ਜਾਂਦਾ ਕਿ ਖੋਤੀ ਦੇ ਬੱਚੇ ਨੇ ਚਾਬੀ ਵਾਲੇ ਖਿਡੌਣੇ ਨੇ ਸਾਰੇ ਚਾਬੀਆਂ ਇਹਨਾਂ ਦੀਆਂ ਢੂਈ 'ਚ ਭਰ ਕੇ ਤੇ ਭੇਜ ਦਿੰਦੇ ਨੇ ਉੱਧਰ ਨੂੰ ਇਸਲਾਮਾਬਾਦ ਹਾਂ ਔਰ ਜਿੰਨੇ ਐਕਸਟੈਂਸ਼ਨ ਲੈਣੀ ਹੋਵੇ ਜਿਹਦਾ ਕੋਈ ਇਹ ਉਹ ਟੋਲਾ ਹੈ ਤੁਸੀਂ ਕਹਿ ਲਓ ਕਿ ਜਿਵੇਂ ਉਹ ਗਮਾਸ਼ਤੇ ਨਹੀਂ ਰੱਖੇ ਹੁੰਦੇ ਗੁੰਡੇ ਰੱਖੇ ਹੁੰਦੇ ਨੇ ਕਿਸੇ ਨੇ ਹਾਂ ਜੇ ਤੂੰ ਮੇਰੀ ਗੱਲ ਨਾ ਮੰਨੀ ਹਾਂ ਤੇ ਫਿਰ ਮੈਂ ਗੁੰਡੇ ਭੇਜ ਦਿਆਂਗਾ ਇਹ ਉਹ ਗੁੰਡੇ ਨੇ ਬਗੈਰਤ 2 ਨੰਬਰ ਉਹ 3rd ਕਲਾਸ ਥੱਕੇ ਹੋਏ ਗੰਦੇ ਨੰਗੇ ਹੋਏ ਮੁਨਾਫਿਕ ਕਿਸੇ ਖੋਤੀ ਦੇ ਬੱਚੇ ਨੇ ਸਾਰੇ ਦੇ ਸਾਰੇ ਗੁੱਸਾ ਹੀ ਬੜਾ ਕੀ ਕਰੀਏ ਇਹੋ ਜਿਹੇ ਮੁਗਲਜ਼ਾਤ ਇਹੋ ਜਿਹੀਆਂ ਬਗੈਰਤੀਆਂ ਕਰਨਗੇ ਆ ਕੇ ਤੇ ਇਹਨਾਂ ਨੂੰ ਐਕਸਪੋਜ਼ ਅਸੀਂ ਕਰਾਂਗੇ ਇੱਕ ਇਹ ਦਗੜ ਦੱਲੇ ਹਰਾਮਜ਼ਾਦੇ ਬਗੈਰਤ ਹੋ ਜੇ ਔਰ ਇਹਨਾਂ ਦਾ ਚਾਬੀ ਵਾਲਾ ਉਹ ਜਿਹਾ ਜਿਹੜਾ ਬਗੈਰਤ ਹੈ ਹਰਾਮਜ਼ਾਦਾ ਉਹ ਹੁਣ ਫਿਰ ਨਿਕਲ ਕੇ ਆਏਗਾ ਉਹ ਆ ਕੇ ਫਿਰ ਐਲਾਨ ਕਰੇਗਾ ਜੇ ਹਕੂਮਤ ਨੇ 10 ਰੁਪਏ ਪੈਟਰੋਲ ਜੇ ਨਾ ਉਹ ਅੱਗੇ ਪਿੱਛੇ ਕੀਤਾ ਤੇ ਅਸੀਂ ਫਿਰ ਆ ਜਾਣਾ ਕੋਈ ਨਹੀਂ ਆਉਂਦੇ ਬਗੈਰਤ ਦੇ ਬੱਚੇ ਇਹ ਸਾਰੇ ਦਗੜ ਦੱਲੇ ਹਰਾਮਜ਼ਾਦੇ 2 ਨੰਬਰ ਲੌਂਡੇਬਾਜ਼ ਨੇ ਹਾਂ ਇਹਨਾਂ ਦਾ ਕੀ ਤੁਸੀਂ ਤਵੱਕੂ ਕਰ ਸਕਦੇ ਔਰ ਜਿਹੜੇ ਇਹਨਾਂ ਦੇ ਪਿੱਛੇ ਲੱਗੇ ਨੇ ਮੈਂ ਹੈਰਾਨ ਹਾਂ ਵੀ ਆਵਾਮ ਦੇ ਸਾਡੀ ਉਹ ਵੈਸੇ ਬਾਬਾ ਜੀ ਕਹਿੰਦੇ ਯਾਰ ਤੂੰ ਕੀ ਹੈਰਾਨ ਹੈ ਇਹਦੇ ਤੇ ਹਾਂ ਲੋਕੀ ਕੋਈ ਨੰਗਾ ਪੀਰ ਉੱਥੇ ਬੈਠਾ ਹੋਇਆ ਲੋਕੀ ਹਜ਼ਾਰਾਂ ਲੰਬੀ ਲਾਈਨ ਲੱਗ ਜਾਂਦੀ ਹੈ ਹਾਂ ਬਾਬੇ ਕਹਿੰਦੇ ਇਹ ਫਿਰ ਚਾਬੀ ਵਾਲਾ ਖਿਡੌਣਾ ਹਾਂ ਇਸ ਕੌਮ ਨੂੰ ਦੀਨ ਦੇ ਨਾਮ ਤੇ ਇਸਲਾਮ ਦੇ ਨਾਮ ਤੇ ਤੁਸੀਂ ਕਿਧਰੇ ਵੀ ਲਾ ਲਓ ਇਹ ਪਿੱਛੇ ਪਹੁੰਚ ਜਾਣਗੇ ਇਹਨਾਂ ਦਗੜ ਦਲਿਆਂ ਦੇ ਤੇ ਆਪਣੀਆਂ ਬੇੜਾ ਗਰਕ ਕਰਵਾ ਲੈਣਗੇ ਆਪਣਾ ਇਹਨਾਂ ਦੇ ਪਿੱਛੇ ਲੱਗ ਕੇ ਔਰ ਐਕਸਪੋਜ਼ ਵੀ ਹੋ ਗਏ ਨੇ ਇਹ ਨਹੀਂ ਗੱਲ ਕਿ ਐਕਸਪੋਜ਼ ਹੋਏ ਨੇ ਵੀ ਇਹ ਸਾਰੇ ਚਾਬੀ ਵਾਲੇ ਖਿਡੌਣੇ ਨੇ ਲੇਕਿਨ ਆਵਾਮ ਵੀ ਸਾਡੀ ਲੇਕਿਨ ਇੰਨੀ ਨਹੀਂ ਹੁਣ ਸ਼ਾਉਰ ਆ ਰਿਹਾ ਆਵਾਮ ਦੇ ਵਿੱਚ ਇਹਨਾਂ ਦੇ ਜਿਹੜੇ ਅੰਧਾ ਧੁੰਦ ਚੱਲਣ ਵਾਲੇ ਸੀ ਨਾ ਇਹਨਾਂ ਦੇ ਪਿੱਛੇ ਉਹਨਾਂ ਨੂੰ ਵੀ ਹੁਣ ਸਮਝ ਆ ਰਹੀ ਹੈ ਕਿ ਬੜੇ ਬਗੈਰਤ ਦੇ ਬੱਚੇ ਨੇ ਇਹਨਾਂ ਤੋਂ ਬਚੋ ਚਾਬੀ ਵਾਲੇ ਖਿਡੌਣਿਆਂ ਤੋਂ ਹਰਾਮਜ਼ਾਦਿਆਂ ਤੋਂ ਇਹ ਸਾਰੇ ਦਗੜ ਦੱਲੇ ਨੇ ਬਗੈਰਤ ਤੇ ਬਾਬਾ ਜੀ ਫਰਮਾਉਂਦੇ ਨੇ ਕਿ ਵੀ ਇਹ ਸਾਰੇ ਦਗੜ ਦੱਲਿਆਂ ਦਾ ਨਾ
ਹਾਂ ਇੱਕ ਬਾਕਸ ਬਣਾ ਕੇ, ਮੈਂ ਕਿਹਾ ਬਾਬਾ ਜੀ ਇਹ ਦਗੜ ਦਲਿਆਂ ਦਾ ਬਾਕਸ ਬਣਾ ਕੇ ਤੁਸੀਂ ਕਿਹਨੂੰ ਭਜਵਾਉਣਾ? ਬਾਬਾ ਕਹਿੰਦੇ ਕਿਹਨੂੰ ਭਜਵਾਉਣਾ? ਔਰ ਡਿਪਟੀ ਨੂੰ ਭਜਵਾ ਦਿਆਂਗੇ ਡਾਲੇ 'ਚ ਰੱਖ ਕੇ ਕਿ ਭਾਈ ਸਾਡੇ ਕਿਸੇ ਕੰਮ ਦੇ ਨਹੀਂ, ਤੂੰ ਹੀ ਰੱਖ, ਲੱਗੀ ਸਮਝ।